व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਦਾ ਸੀ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ ਪਹਿਲੇ ਸੈਸ਼ਨ ਵਿੱਚ ਜਾਂ ਪਹਿਲੇ ਸੈਗਮੈਂਟ 'ਚ ਕਹਿ ਲਓ ਆਪਾਂ ਡਿਸਕਸ ਕੀਤਾ ਕਿ ਹਿੰਦੂਗੜ੍ਹ ਵਿੱਚ ਕਾਂਗਰਸ ਦੀ ਜਿੱਤ ਹੋਈ ਤੁਸੀਂ ਜੋ ਚੋਣਾਂ ਦਾ ਵਿਸ਼ਲੇਸ਼ਣ ਸੀ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ 5 ਸੂਬਿਆਂ ਵਿੱਚ ਕਾਂਗਰਸ ਦੀ ਜਿੱਤ ਹੋਈ ਹੈ ਔਰ ਅਸੀਂ ਚਾਹਾਂਗੇ ਕਿ ਜੋ ਅਗਲਾ ਇਸ਼ੂ ਹੈ ਉਸ ਤੇ ਵੀ ਤੁਸੀਂ ਆਪਣੇ ਵਿਚਾਰ ਦੇ ਦਿਓ ਨਹੀਂ ਜਿੱਤ 5 ਸੂਬਿਆਂ 'ਚ ਨਹੀਂ ਜਿੱਤ 3 'ਚ ਹੋਈ ਹੈ ਸੌਰੀ ਤੇਲੰਗਾਨਾ ਦੇ ਵਿੱਚ ਜਿਹੜੀ ਰਾਓ ਦੀ ਪਾਰਟੀ ਹੈ ਉਹ ਜਿੱਤੀ ਹੈ ਔਰ ਮਿਜ਼ੋਰਮ ਦੇ ਵਿੱਚ ਜੀ ਮੁੱਖ ਤੌਰ ਦੇ ਉੱਤੇ ਕੋਲੀਸ਼ਨ ਜਿਹੜੀ ਕਾਂਗਰਸ ਵਿਰੋਧੀ ਹੈ ਪਰ ਹਿੰਦੂ ਹਾਰਟਲੈਂਡ 'ਚ ਕਾਂਗਰਸ ਨੇ ਜਿਹੜਾ ਆਪਣਾ ਝੰਡਾ ਗੱਡਿਆ ਜੀ ਜ਼ਿਆਦਾ ਹਿੰਦੂਤਵੀ ਸਾਬਤ ਕਰਕੇ ਆਪਣੇ ਆਪ ਨੂੰ ਬੀਜੇਪੀ ਨਾਲ ਜੀ ਇਸ ਸੈਗਮੈਂਟ ਦੇ ਵਿੱਚ ਮੇਰੀ ਇੱਕ ਕੋਸ਼ਿਸ਼ ਹੁੰਦੀ ਹੈ ਆਲਵੇਜ਼ ਕਿ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਖਾਸ ਤੌਰ ਤੇ ਅਫਗਾਨਿਸਤਾਨ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਵਿਦਨ ਪਾਕਿਸਤਾਨ ਤਬਦੀਲੀਆਂ ਨੇ ਜੀ ਉਹਨਾਂ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਅਲਟੀਮੇਟਲੀ ਅਸੀਂ ਜਿਹੜਾ ਇੱਕ ਨੇਬਰ ਹੋਣ ਦੇ ਨਾਤੇ ਪਾਕਿਸਤਾਨ ਦੇ ਔਰ ਪਾਕਿਸਤਾਨ ਦੇ ਖੈਰ ਖਵਾਹ ਹਮਦਰਦ ਦੋਸਤ ਹੋਣ ਦੇ ਨਾਤੇ ਹਮਸਾਏ ਹੋਣ ਦੇ ਨਾਤੇ ਜੀ ਇਸ ਗੱਲ ਵੱਲ ਵੀ ਧਿਆਨ ਰੱਖਦੇ ਹਾਂ ਕਿ ਵੀ ਉੱਥੇ ਕਿਵੇਂ ਸਾਰੀਆਂ ਨੀਤੀਆਂ ਜੋ ਇੰਟਰਨੈਸ਼ਨਲੀ ਜੋ ਕੁਝ ਚੱਲ ਰਿਹਾ ਹੈ ਉਹ ਕਿਵੇਂ ਪ੍ਰਭਾਵਿਤ ਕਰਦਾ ਹੈ ਉਸ ਖਿੱਤੇ ਨੂੰ ਔਰ ਇਸ ਲਈ ਇਸ ਬੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਸਾਡੇ ਪ੍ਰੋਗਰਾਮ ਨਾਲ ਜੁੜੇ ਵੀ ਨੇ ਪਿਆਰ ਵੀ ਕਰਦੇ ਨੇ ਔਰ ਮੈਂ ਸਮਝਦਾ ਵੀ ਜਿੰਨਾ ਪਿਆਰ ਦਾ ਹੜ ਇਸ ਕਰਤਾਰਪੁਰ ਕੋਰੀਡੋਰ ਤੋਂ ਬਾਅਦ ਦੋਵੇਂ ਪਾਸੇ ਸਿੱਖ ਜਗਤ ਦੇ ਵਿੱਚ ਵੀ ਸਿੱਖ ਕੌਮ ਦੇ ਵਿੱਚ ਔਰ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਚ ਆਇਆ ਇਹ ਆਪਣੇ ਆਪ ਦੇ ਵਿੱਚ ਹੀ ਇਸ ਗੱਲ ਦਾ ਸਬੂਤ ਹੈ ਜਿਵੇਂ ਅੱਜ ਸਾਡੇ ਪ੍ਰੋਗਰਾਮ ਦੇ ਵੀ ਲਗਾਤਾਰ ਵਿਊਅਰ ਔਰ ਸਾਡੇ ਵੈਲ ਵਿਸ਼ਰ ਨਵਾਜ਼ ਚੌਧਰੀ ਜਿਹੜੇ ਬਾਲਟੀਮੋਰ ਰਹਿੰਦੇ ਨੇ ਉਹਨਾਂ ਦੇ ਨਾਲ ਅੱਜ ਗੁਫ਼ਤਗੂ ਹੋਈ ਔਰ ਜਿਵੇਂ ਉਹਨਾਂ ਨੇ ਪਿਆਰ ਦਾ ਇਜ਼ਹਾਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਤੌਹੀਦ ਦੀ ਸਾਂਝ ਹੈ ਇੱਕ ਰੱਬ ਦੀ ਸਾਂਝ ਹੈ ਸਾਡੀ ਦੋਨਾਂ ਕੌਮਾਂ ਦੇ ਵਿਚਾਲੇ ਇਹ ਜਿਹੜੀ ਹੈ ਹਮੇਸ਼ਾ ਹੀ ਜਿਹੜੇ ਇਸਨੇ ਸਾਨੂੰ ਇਕੱਠੇ ਵੀ ਰੱਖਿਆ ਔਰ ਹੁਣ ਉਹ ਵਕਤ ਆ ਗਿਆ ਜਿੱਥੇ ਕਿ ਅਸੀਂ ਇੱਕ ਦੂਸਰੇ ਨਾਲ ਇਵੇਂ ਹੀ ਬਾਹਾਂ ਉਲਾਰ ਕੇ ਆਪਣੀਆਂ ਗਲਵਖੜੀਆਂ 'ਚ ਲੈਣ ਦੇ ਲਈ ਜਿਹੜਾ ਹੈ ਉਹ ਇੰਪੇਸ਼ੈਂਟ ਹੈ ਕਿਉਂਕਿ ਇਹ ਵਿਛੋੜਾ ਜਿਹੜਾ 71 ਸਾਲ ਔਰ ਸਾਰੀਆਂ ਗਲਤ ਨੀਤੀਆਂ ਜੋ 47 ਦੇ ਵਿੱਚ ਦੋਵੇਂ ਪਾਸੇ ਦੇ ਪਾਗਲਪਨ ਦੇ ਵਿੱਚ ਜ਼ਾਹਰ ਹੋਈਆਂ ਉਹ ਕੰਧ ਟੁੱਟੀ ਹੈ ਔਰ ਅਸੀਂ ਇੱਕ ਦੂਸਰੇ ਨੂੰ ਉਹਨਾਂ ਜਿਹੜੀ ਅਸਲੀਅਤ ਦੇ ਰੰਗ ਵਿੱਚ ਦੇਖਣਾ ਸ਼ੁਰੂ ਕੀਤਾ ਸੋ ਇਸ ਲਈ ਮੇਰੇ ਲਈ ਕੁਝ ਚੀਜ਼ਾਂ ਜਦੋਂ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਕੁਝ ਐਸਾ ਨਾ ਹੋਏ ਕਿ ਜਿਹੜਾ ਪਾਕਿਸਤਾਨ ਦੀ ਨੀਤੀ ਨੂੰ ਜਿਵੇਂ ਵਾਸ਼ਿੰਗਟਨ ਪੋਸਟ 'ਚ ਇਮਰਾਨ ਖਾਨ ਸਾਹਿਬ ਦੇ ਇੰਟਰਵਿਊ ਨੂੰ ਅਸੀਂ ਇੱਕ ਪੂਰੇ ਸੈਗਮੈਂਟ 'ਚ ਡਿਸਕਸ ਕੀਤਾ ਔਰ ਉਸ ਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਕਸ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਮੈਂਟਸ ਹੰਡਰਡਸ ਔਰ ਮੈਨੂੰ ਇਹ ਲੱਗਾ ਕਿ ਵੀ ਹੁਣ ਇਹ ਜਿਹੜੀ ਨੀਤੀ ਹੈ ਬੜੀ ਫਰਮਲੀ ਪਾਕਿਸਤਾਨ ਨੇ ਜਿਹੜਾ ਅਫਗਾਨਿਸਤਾਨ ਦੇ ਮੁੱਦੇ ਤੇ ਜਿਹੜਾ ਅਮਰੀਕਨ ਪ੍ਰੈਸ਼ਰ ਹੈ ਉਸ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਹੈ ਔਰ ਬੜੀ ਕਲੀਅਰਲੀ ਉਹਨਾਂ ਨੇ ਕਿਹਾ ਕਿ ਵੀ ਵੀ ਆਰ ਅਸੀਂ ਕੋਈ ਉਹ ਨਹੀਂ ਹੈ ਹਾਇਰਡ ਗਨ ਨਹੀਂ ਹੈ ਹੁਣ ਅਸੀਂ ਕਿਸੇ ਦੀ ਲੜਾਈ ਨਹੀਂ ਲੜਾਂਗੇ ਔਰ ਅਫਗਾਨਿਸਤਾਨ ਬਾਰੇ ਵੀ ਜਿਹੜੀ ਕੰਸਿਸਟੈਂਟ ਪਾਲਿਸੀ ਇਮਰਾਨ ਖਾਨ ਸਾਹਿਬ ਦੀ ਰਹੀ ਹੈ ਕਿ ਵੀ ਕੋਈ ਵੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਅਲਟੀਮੇਟਲੀ ਗੱਲਬਾਤ ਹੀ ਹੱਲ ਹੈ ਔਰ ਤੁਸੀਂ ਤਾਲਿਬਾਨ ਜਾਂ ਅਫਗਾਨਾਂ ਦੀ ਸੈਲਫ ਰਿਸਪੈਕਟ ਡਿਗਨਿਟੀ ਨੂੰ ਰੋਂਦ ਕੇ ਤੁਸੀਂ ਧੱਕੇ ਦੇ ਨਾਲ ਜਾਂ ਤਾਕਤ ਦੇ ਨਾਲ ਜਿਹੜਾ ਉਹਨਾਂ ਨੂੰ ਕੋਈ ਜਿਹੜਾ ਉਹ ਕੋਈ ਸੋਲੂਸ਼ਨ ਉਹਨਾਂ ਦੇ ਗਲ ਦੇ ਥੱਲੋਂ ਨਹੀਂ ਉਤਾਰ ਸਕਦੇ ਬਿਲਕੁਲ ਸੋ ਜ਼ਾਹਿਰ ਤੌਰ ਤੇ ਭਾਰਤ ਦਾ ਰੋਲ ਜਿਹੜਾ ਹੈ ਇਸ ਥਰੂ ਆਊਟ ਪੀਰੀਅਡ ਦੇ ਵਿੱਚ ਪਹਿਲਾਂ ਵੀ 1979 ਚ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਅਫਗਾਨਿਸਤਾਨ 'ਚ ਔਰ ਜਿਸ ਹਮਲੇ ਨੂੰ ਇੰਦਰਾ ਗਾਂਧੀ ਨੇ ਪੂਰਾ ਸਪੋਰਟ ਕੀਤਾ ਜਿੰਨੀ ਦੇਰ ਸੋਵੀਅਤ ਯੂਨੀਅਨ 1988-99 ਤੱਕ ਅਫਗਾਨਿਸਤਾਨ 'ਚ ਰਿਹਾ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਹਰ ਫੋਰਮ ਦੇ ਉੱਤੇ ਇੰਟਰਨੈਸ਼ਨਲੀ ਕਦੇ ਵੀ ਉਹਨਾਂ ਨੇ ਸੋਵੀਅਤ ਯੂਨੀਅਨ ਨੂੰ ਐਜ਼ ਏ ਅਗਰੈਸਰ ਨਹੀਂ ਮੰਨਿਆ ਔਰ ਕਦੇ ਉਹਨੂੰ ਅਫਗਾਨਾਂ ਦੀ ਮਦਦ ਕਰਨ ਦੀ ਨਹੀਂ ਸੁਝੀ ਪਾਕਿਸਤਾਨ ਨੇ 6 ਮਿਲੀਅਨ ਰਿਫਿਊਜੀ ਲਏ ਕਿਵੇਂ ਪਾਕਿਸਤਾਨ ਉਹ ਥਾਂ ਬਣ ਗਿਆ
ਜਿੱਥੇ ਜਿਹੜਾ ਉਹਨਾਂ ਨੇ ਲੜਾਈ ਲੜੀ ਔਰ ਉਸ ਦੇ ਕਨਸੀਕੁਐਂਸ ਪਾਕਿਸਤਾਨ ਨੇ ਕਿਵੇਂ ਸਫਰ ਕੀਤਾ ਹੈ। ਕੁਦਰਤੀ ਅੱਜ ਸਰਫ ਕਰਦੇ ਆ ਇੱਕ ਡਾਕੂਮੈਂਟਰੀ 20-25 ਮਿੰਟ ਦੀ ਮੇਰੀਆਂ ਨਜ਼ਰਾਂ ਚੋਂ ਗੁਜ਼ਰੀ ਕਿ ਜਦੋਂ ਕੁਈਨ ਐਲਿਜ਼ਾਬੈਥ ਜਿਹੜੀ ਆਪਣੀ ਭਰ ਜਵਾਨੀ 'ਚ ਸੀ, ਨਵੀਂ ਕੁਈਨ ਬਣੀ 1961 ਦੇ ਵਿੱਚ, ਉਹ ਪਾਕਿਸਤਾਨ ਦੇ ਦੌਰੇ ਤੇ ਗਈ। ਉਦੋਂ ਦੋਵੇਂ ਮਸ਼ਰਕੀ ਔਰ ਮਗਰਬੀ ਪਾਕਿਸਤਾਨ, ਅਯੂਬ ਖਾਨ ਜਨਰਲ ਸੀ ਔਰ ਮੈਨੂੰ ਵੀ ਹੈਰਾਨੀ ਹੋਈ ਕਿ ਪਾਕਿਸਤਾਨ ਹਾਲਾਂਕਿ 47 ਤੋਂ ਬਾਅਦ ਇਹ ਸਿਰਫ 12-13 ਸਾਲ ਦਾ ਪੀਰੀਅਡ ਸੀ ਕਿ ਕਿਵੇਂ ਪਾਕਿਸਤਾਨ ਦੀ ਇੰਡਸਟਰੀ, ਜਿਵੇਂ ਉਹਨਾਂ ਦਾ ਡਿਸਿਪਲਿਨ, ਜਿਵੇਂ ਕੁਈਨ ਨੂੰ ਰਾਊਜ਼ਿੰਗ ਵੈਲਕਮ, ਲਾਹੌਰ ਦੇ ਵਿੱਚ ਵੀ, ਕਰਾਚੀ ਦੇ ਵਿੱਚ ਕੀ ਡਿਵੈਲਪਮੈਂਟਸ ਨੇ, ਨੇਵੀ ਕੀ ਹੈ, ਔਰ ਫਿਰ ਜਦੋਂ ਉਹ ਢਾਕਾ ਔਰ ਦੂਸਰੇ ਗਏ, ਉਹਨਾਂ ਦੀ ਜੂਟ ਇੰਡਸਟਰੀ ਜਿਹੜੀ ਦੁਨੀਆ 'ਚ ਸਭ ਤੋਂ ਜ਼ਿਆਦਾ ਐਕਸਪੋਰਟ ਉਹਨਾਂ ਦਾ। ਸੋ ਇਵੇਂ ਔਰ ਉਹ ਜ਼ਮਾਨਾ ਸੀ ਕਿ ਪਤਾ ਨਹੀਂ $100 ਮਿਲੀਅਨ ਈਵਨ ਪਾਕਿਸਤਾਨ ਨੇ ਜਰਮਨੀ ਨੂੰ, ਜਿਹੜਾ ਉਦੋਂ ਵੈਸਟ ਜਰਮਨੀ ਸੀ, ਜ਼ਾਹਰ ਹੈ ਜੇ ਜਰਮਨ ਟੁਗੈਦਰ ਨਹੀਂ ਸੀ ਹੋਇਆ, ਲੋਨ ਵੀ ਦਿੱਤਾ ਸੀ। ਸੋ ਪਾਕਿਸਤਾਨ ਇਸ ਲੈਵਲ ਦੇ ਉੱਤੇ ਖੁਸ਼ਹਾਲੀ ਦੇ ਵੱਲ ਵਧਿਆ ਸੀ, ਇੰਨਾ ਤਰੱਕੀ ਯਾਫਤਾ ਸੀ। ਔਰ ਈਵਨ ਉਹਦੇ 'ਚ ਉਸ ਕੁਈਨ ਐਲਿਜ਼ਾਬੈਥ ਦੇ ਉਸ ਟ੍ਰਿਪ ਦੇ ਵੇਲੇ ਸਕੂਲਾਂ ਦੀਆਂ ਬੱਚੀਆਂ, ਕਲਚਰ, ਉਹ ਸਾਰੇ ਜਿਹੜਾ ਨਾ ਇੱਕ ਉਹਦੀ ਰਿਸੈਪਸ਼ਨ ਲਾਹੌਰ ਦੀਆਂ ਬੀਬੀਆਂ ਨੇ ਦਿੱਤੀ ਐਕਸਕਲੂਸਿਵ। ਸੋ ਉਹ ਸਾਰਾ ਪਾਰਟ ਮੈਂ ਦੇਖਦਾ ਹਾਂ ਕਿ ਵੀ ਇਹ ਜਿਹੜੀ ਗੱਲ ਆਲਮੋਸਟ ਜਿਹੜੀ ਹੈ 60 ਸਾਲ ਪਹਿਲਾਂ ਸੀ, 1960-61 ਦੇ ਵਿੱਚ, ਐਸਾ ਕੀ ਹੋਇਆ ਕਿ ਪਾਕਿਸਤਾਨ ਇੱਕਦਮ ਸਲਾਈਡ ਥੱਲੇ ਨੂੰ ਹੁੰਦਾ ਉਹਨੂੰ ਸਾਰੇ ਹੀ ਜਿਹੜੇ ਨੇ ਬਦਨਾਮ ਕਰਨ ਵਾਲੇ ਐਪੀ ਸੈਂਟਰ ਆਫ ਟੈਰਰਿਜ਼ਮ ਉਹਨਾਂ ਦੀਆਂ ਬਰੂਹਾਂ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਦਹਿਸ਼ਤਗਰਦੀ ਨੂੰ। ਔਰ ਇਹ ਨਾ ਈਵਨ 2001 ਤੋਂ ਬਾਅਦ ਵੀ 80,000 ਤੋਂ ਜ਼ਿਆਦਾ ਪਾਕਿਸਤਾਨੀ ਸਿਵਿਲੀਅਨ ਔਰ ਫੌਜੀ ਮਾਰੇ ਗਏ। ਹੁਣ ਜ਼ਾਹਿਰਾ ਤੌਰ ਦੇ ਉੱਤੇ ਇਹਦੇ 'ਚ ਬਹੁਤ ਵੱਡਾ ਰੋਲ ਉਸ 1979 ਦੇ ਸੋਵੀਅਤ ਯੂਨੀਅਨ ਦੇ ਅਟੈਕ ਦਾ ਅਫਗਾਨਿਸਤਾਨ ਤੇ, ਕਿਉਂਕਿ ਪਾਕਿਸਤਾਨ ਜਿਹੜਾ ਉਹ ਫਰੰਟ ਸਟੇਟ ਬਣ ਗਿਆ ਅਮਰੀਕਾ ਦੀ ਵੀ ਔਰ ਦੂਸਰਾ ਜਿਨ੍ਹਾਂ ਨੇ ਫਿਰ ਅਗਲੇ 10 ਸਾਲ ਉਹ ਬਰੰਟ ਵੀ ਲਿਆ ਜੰਗ ਦਾ, ਰਿਫਿਊਜੀ ਵੀ ਆਏ ਔਰ ਹੌਲੀ ਦਹਿਸ਼ਤਗਰਦੀ ਪਾਕਿਸਤਾਨ ਦੇ ਵਿੱਚ। ਉਹ ਸਾਰੇ ਪੀਰੀਅਡ ਨੂੰ ਇੰਡੀਆ ਨੇ ਫੁੱਲੀ ਐਕਸਪਲੋਇਟ ਕੀਤਾ। 1971 ਚ ਅਸੀਂ ਦੇਖਦੇ ਹਾਂ ਕਿ 1961 ਤੋਂ 10 ਸਾਲ ਬਾਅਦ ਇੰਡੀਆ ਨੇ ਇੰਜੀਨੀਅਰ ਕੀਤਾ ਜਿਹੜਾ ਮਸ਼ਰਕੀ ਪਾਕਿਸਤਾਨ ਦਾ ਤੋੜਨਾ ਹੈ, ਬੰਗਲਾਦੇਸ਼ ਬਣਾਉਣਾ ਹੈ, ਕਿਵੇਂ ਮੁਕਤੀ ਬਾਹਿਨੀ ਦੇ ਨਾਂ ਥੱਲੇ ਇਹਨਾਂ ਦੀ ਆਪਣੀ ਫੌਜ ਜਿਹੜੀ ਹੈ ਉਸ ਨੇ ਇੱਕ ਹਿੱਸੇ ਨੂੰ ਤੋੜਿਆ। ਔਰ ਇਸ ਸਾਰੇ ਦੌਰ ਦੇ ਵਿੱਚ ਜੇ ਅਸੀਂ 2001 ਤੋਂ ਹੁਣ ਤੱਕ ਵੀ ਦੇਖੀਏ, ਅਫਗਾਨਿਸਤਾਨ ਦਾ ਜਿੰਨਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਜਦੋਂ ਦੀ ਉੱਥੇ ਜਿਹੜੀ ਇੰਡੋਫਾਈਲ ਕਿਸਮ ਦੀਆਂ ਸਰਕਾਰਾਂ ਬਣੀਆਂ ਨੇ, ਉਸ ਤੋਂ ਪਹਿਲਾਂ ਵੀ ਜਿਹੜਾ ਸੀ ਉਹ ਅਮਰੀਕਨ ਹੈ, ਹਾਲਾਂ ਇੱਥੋਂ ਗਿਆ ਹੋਇਆ ਸੀ ਬਾਲਟੀਮੋਰ ਅਮਰੀਕਾ ਤੋਂ, ਉਹਦਾ ਮੈਨੂੰ ਨਾਂ ਨਹੀਂ ਯਾਦ ਹੈ, ਕਾਫੀ ਦੇਰ ਰਿਹਾ। ਔਰ ਉਹਨੂੰ ਕਾਂਗਰੈਸ਼ਨਲ ਚ ਸੱਦ ਕੇ ਵੀ ਉਹਦੀ ਜੁਆਇੰਟ ਜਿਹੜੀ ਆ ਉਹਦੀ ਸਪੀਚ ਹੋਈ ਔਰ ਫਲਾਣਾ ਹੋਇਆ। ਪਰ ਇੰਡੋਫਾਈਲ ਪ੍ਰੋ ਇੰਡੀਆ, ਹੁਣ ਵੀ ਪ੍ਰੋ ਇੰਡੀਆ। ਔਰ ਅਫਗਾਨਿਸਤਾਨ ਦਾ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਹੈ, ਉਹਦੇ ਜਿੰਨੇ ਇਹਨਾਂ ਦੇ ਕੌਂਸੂਲੇਟ ਦਰਜਨ ਤੋਂ ਜ਼ਿਆਦਾ ਬਣਾ ਕੇ ਉੱਥੇ ਇਹਨਾਂ ਨੇ ਆਪਣੇ ਏਜੰਟ ਖੜੇ ਕੀਤੇ। ਬਲੋਚਿਸਤਾਨ ਨਾਲ ਅਫਗਾਨਿਸਤਾਨ ਦਾ ਬਾਰਡਰ ਲੱਗਦਾ, ਕੁਲਭੂਸ਼ਣ ਯਾਦਵ ਉਹ ਭਾਵੇਂ ਵਾਇਆ ਈਰਾਨ ਜਾਂ ਵਾਇਆ ਅਫਗਾਨਿਸਤਾਨ ਕਿਵੇਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਲਿਆਂਦੀ। ਹਾਲਾਂਕਿ ਇੰਡੀਆ ਦਾ ਬਾਰਡਰ ਅਫਗਾਨਿਸਤਾਨ ਨਾਲ ਨਹੀਂ ਲੱਗਦਾ, ਜੇ ਕਿਤੇ ਲੱਗਦਾ ਹੁੰਦਾ ਫਿਰ ਇਹ ਕੀ ਕਰਦੇ। ਔਰ ਇਸ ਲਈ ਕਿਉਂਕਿ ਇੰਡੀਆ ਦਾ ਰੋਲ ਡਿਸਟਰਕਟਿਵ ਰਿਹਾ ਔਰ ਉੱਥੇ ਬਹਾਦਰ ਅਫਗਾਨਾਂ ਨੇ ਆਪਣੀ ਲੜਾਈ ਵੀ ਲੜੀ, ਪਾਕਿਸਤਾਨ ਨੇ ਆਪਣੀ ਕੁਰਬਾਨੀ ਕੀਤੀ। ਤੇ ਹੁਣ ਜਦੋਂ ਅਮਰੀਕਾ ਐਗਜ਼ਿਟ ਸਟ੍ਰੈਟਜੀ ਉੱਥੋਂ ਲੱਭ ਰਿਹਾ, ਉਹ ਭਾਰਤ ਨੂੰ ਕੋਈ ਨਾ ਕੋਈ ਜਿਹੜਾ ਉੱਥੇ ਉਹਦੀ ਲੱਤ ਫਸਾਣਾ ਚਾਹੁੰਦਾ। ਔਰ ਮਾਸਕੋ ਦੇ ਵਿੱਚ ਵੀ ਜਿਹੜੀ 11 ਦੇਸ਼ਾਂ ਦੀ ਕਨਕਲੇਵ ਹੋਈ, ਜਿਹਦੇ ਚ ਪਹਿਲੀ ਭਾਵੇਂ ਭਾਰਤ ਦਾ ਕੋਈ ਉਹਦੇ ਚ ਰੋਲ ਨਹੀਂ ਸੀ, ਐਜ਼ ਉਹ ਬੋਲਿਆ ਨਹੀਂ, ਅਬਜ਼ਰਵਰ ਹੀ ਸੀ। ਲੇਕਿਨ ਮੈਨੂੰ ਇਹ ਸਟੇਟਮੈਂਟ ਦੇਖ ਕੇ ਥੋੜਾ ਜਿਹੀ ਹੈਰਾਨੀ ਵੀ ਹੋਈ ਵੀ ਇਹ ਅਮਰੀਕਨ ਪ੍ਰੈਸ਼ਰ ਹੈ ਜਿਹਦੇ ਥੱਲੇ ਭਾਰਤ ਨੂੰ ਅਫਗਾਨਿਸਤਾਨ ਦੇ ਵਿੱਚ ਹੁਣ ਪੀਸ ਪ੍ਰੋਸੈਸ ਜਾਂ ਦੂਜੇ ਉਸ ਦੇ ਰੋਲ ਦੀ ਗੱਲ ਹੋ ਰਹੀ ਹੈ, ਜਾਂ ਦੂਜਾ ਹੈ, ਜਾਂ ਕੀ ਹੈ, ਜਾਂ ਇਹ ਆਪਣੇ ਸਾਡੇ ਕੁਰੈਸ਼ੀ ਸਾਹਿਬ, ਸ਼ਾਹ ਮਹਿਮੂਦ ਕੁਰੈਸ਼ੀ ਜਿਹੜੇ ਨੇ, ਇਹਨਾਂ ਨੂੰ ਹੁਣ ਮੈਂ ਕਸੂਰੀ ਨਹੀਂ ਕਹਾਂਗਾ, ਇਹ ਪਹਿਲਾਂ ਵੀ ਇਹਨਾਂ ਨੇ ਕਰਤਾਰਪੁਰ ਲਾਂਘੇ ਦੇ ਵੇਲੇ ਇਰਰਿਸਪੌਂਸਿਬਲ ਪ੍ਰੈਸ ਕਾਨਫਰੰਸ 'ਚ 100 ਡੇਜ਼ ਇਮਰਾਨ ਖਾਨ ਸਾਹਿਬ ਦੇ ਉਹਨੂੰ ਗੁਗਲੀ ਕਹਿ ਕੇ ਜਿਹੜਾ ਉਹਨਾਂ ਨੂੰ ਦੁਸ਼ਮਣ ਨੂੰ ਮੌਕਾ ਦਿੱਤਾ, ਜਾਂ ਹਾਲਾਂਕਿ ਬੜੇ ਮੈਚਿਓਰ ਪਹਿਲਾਂ ਵੀ ਫੋਰਨ ਮਿਨਿਸਟਰ ਰਹੇ ਨੇ ਔਰ ਸਿਆਣੇ ਬਿਆਣੇ ਨੇ, ਜਾਂ ਇਹ ਕੋਈ ਅਮਰੀਕਾ ਨੂੰ ਖੁਸ਼ ਕਰਨ ਦੀ ਲਾਈਨ ਕਿਸੇ ਨੇ ਕਿਸੇ ਪਾਸਿਓਂ ਚੱਲ ਰਹੀ ਹੈ ਵਿੱਚੋਂ ਵਿੱਚ। ਹੁਣ ਇਹ ਸਟੇਟਮੈਂਟ ਜਿਹੜੀ, ਔਰ ਮੈਂ ਜੇ ਕਿਉਂਕਿ ਓਰੀਜਨਲ ਮੀਡੀਆ 'ਚ ਮੈਂ ਜਾ ਕੇ ਨਹੀਂ ਦੇਖੀ, ਹੋ ਸਕਦਾ ਹੈ ਇੰਡੀਅਨ ਮੀਡੀਆ ਨੇ, ਅੱਜ ਮੈਂ ਬਿਜ਼ੀ ਵੀ ਸੀ ਮੈਂ, ਕਿ ਕੋਈ ਉਹਨੂੰ ਮਿਸਚਿਫ ਨਾ ਕੀਤੀ ਹੋਏ, ਪਰ ਮੈਨੂੰ ਲੱਗਦਾ ਹੈ ਵੀ ਇਹ ਹੈਡਲਾਈਨ ਇਹ ਹੈ, ਇੰਡੀਆਜ਼ ਰੋਲ ਕਰੂਸ਼ਲ ਫॉर अफगान पीस प्रोसेस सेज पाकिस्तान, कि क्रूशल
ਕਿ ਇੰਡੀਆ ਦਾ ਜਿਹੜਾ ਅਫਗਾਨਿਸਤਾਨ ਦੀ ਪੀਸ ਪ੍ਰੋਸੈਸ ਦੇ ਵਿੱਚ ਬੜਾ ਉਹਦਾ ਅਹਿਮ ਰੋਲ ਹੈ। ਪ੍ਰੋਬੈਬਲੀ ਫॉर द फर्स्ट टाइम Pakistan has acknowledged that India has stakes in Afghanistan and its cooperation is necessary for the peace process in the war-torn country। ਕਿ ਜੀ ਪਹਿਲੀ ਵਾਰ ਇਹ ਪਾਕਿਸਤਾਨ ਨੇ ਮੰਨਿਆ ਕਿ ਜਿਹੜਾ ਭਾਰਤ ਦਾ ਵੀ ਉਸ ਦੇ ਵਿੱਚ ਕੁਝ ਹਿੱਸਾ ਹੈ ਅਫਗਾਨਿਸਤਾਨ 'ਚ ਔਰ ਉਸ ਦੀ ਮਦਦ ਬੜੀ ਜ਼ਰੂਰੀ ਹੈ ਸ਼ਾਂਤੀ ਜਾਂ ਅਮਨ ਦੀ ਜਿਹੜੀ ਪ੍ਰੋਸੈਸ ਹੈ ਉਹਨੂੰ ਅੱਗੇ ਤੋਰਨ ਲਈ। ਸਪੀਕਿੰਗ ਇਨ ਦਾ ਨੈਸ਼ਨਲ ਅਸੈਂਬਲੀ ਔਨ ਮੰਡੇ, Foreign Minister Shah Mahmood Qureshi said, Pakistan alone could not bring peace in Afghanistan as it was a shared responsibility of regional countries। ਹੁਣ regional ਚ ਕਿਹੜੀਆਂ shared responsibilities ਹੋ ਗਈਆਂ ਜਾਂ ਇੰਡੀਆ ਦਾ ਕੀ ਰੋਲ ਰਿਹਾ ਹੈ ਮਿਸਚਿਫ ਕਰਨ ਤੋਂ ਬਿਨਾਂ ਜਾਂ ਪਾਕਿਸਤਾਨ ਚ ਦਹਿਸ਼ਤਗਰਦੀ ਫੈਲਾਉਣ ਤੋਂ ਬਿਨਾਂ ਜਾਂ ਅਖੌਤੀ ਬਲੋਚ ਨੈਸ਼ਨਲ ਆਰਮੀ ਦੇ ਥੱਲੇ ਰਿਕਰੂਟ ਕਰਕੇ ਜਿਹੜਾ ਹੈ ਉਹ ਸੈਪਰੇਟਿਜ਼ਮ ਨੂੰ ਖੜਾ ਕਰਨ ਤੋਂ ਬਿਨਾਂ ਜਾਂ ਮੋਦੀ ਦਾ ਲਾਲ ਕਿਲੇ ਤੋਂ ਖਲੋ ਕੇ ਬਲੋਚਿਸਤਾਨ ਔਰ ਗਿਲਗਿਤ ਔਰ ਆਜ਼ਾਦ ਕਸ਼ਮੀਰ ਦੀ ਗੱਲ ਕਰਨ ਤੋਂ ਬਿਨਾਂ ਔਰ ਇਹ ਕਿਉਂਕਿ ਕੋਰਟਸ 'ਚ ਦਿੱਤਾ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਹੋ ਸਕਦਾ ਹੈ ਸਟੇਟਮੈਂਟ ਠੀਕ ਹੋਏ। ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੈਡ ਸੈਡ that peace could not be established in Afghanistan through military power। ਇਹ ਬਿਲਕੁਲ ਠੀਕ ਹੈ। ਉਹਨਾਂ ਤੇ ਅਮਰੀਕਨਾਂ ਨੂੰ ਕਿਹਾ ਕਿ ਵੀ ਤੁਸੀਂ ਡੰਡੇ ਦੇ ਨਾਲ ਕਹੋ ਜੀ ਕਿ ਤੁਸੀਂ ਉੱਥੇ ਸ਼ਾਂਤੀ ਲਿਆਓਗੇ। ਟੁਡੇ the US, Pakistan, Afghanistan and Taliban also want a solution through dialogue। ਜ਼ਾਹਰ ਹੈ ਪਾਕਿਸਤਾਨ ਅਫਗਾਨਿਸਤਾਨ ਤਾਲਿਬਾਨ ਇਹ ਤਾਂ ਠੀਕ ਨੇ, ਇਹ ਤਾਂ ਕੀ ਪਲੇਅਰ ਨੇ। Some meetings have taken place among key stakeholders for establishment of peace in Afghanistan। India also has stakes in Afghanistan and its cooperation will also be needed, quote unquote। ਸੋ ਜ਼ਾਹਰ ਹੈ ਇਹ ਲਫ਼ਜ਼ ਕਹਿਣ ਹੁਣ ਕਿਉਂਕਿ ਮਾਸਕੋ ਚ ਪਾਕਿਸਤਾਨ ਕੋਈ ਹੋਸਟ ਨਹੀਂ ਸੀ ਕਰ ਰਿਹਾ ਮੀਟਿੰਗ ਔਰ ਜੇ ਉਹਨਾਂ ਨੇ ਉਹਨੂੰ ਸੱਦ ਲਿਆ ਹਾਲਾਂਕਿ ਇਹ ਵੀ ਕਿਉਂ ਹੋਇਆ ਲੇਕਿਨ ਉਹਦੇ ਚ ਕੋਈ ਇੰਡੀਆ ਦਾ ਰੋਲ ਨਹੀਂ ਸੀ। ਪਰ ਜਦੋਂ ਤੁਸੀਂ ਐਕਨੋਲੇਜ ਕਰ ਰਹੇ ਹੋ ਕਿ ਜੀ ਇਹ ਸਟੇਕ ਹੋਲਡਰ ਹੈ ਔਰ ਇਹ ਪੀਸ ਪ੍ਰੋਸੈਸ ਇਹਦਾ ਮਤਲਬ ਹੈ ਤੁਸੀਂ ਕਿਤੇ ਨਾ ਕਿਤੇ ਗਿਵਨ ਕਰ ਰਹੇ ਹੋ ਔਰ ਜਿਹੜਾ ਕਿ ਇਹ ਠੀਕ ਨਹੀਂ ਹੈ। The US has indicated that it plans to give a role to India in Afghanistan, whereas Pakistan's stance over the years was quite clear that India had no role to play in Afghanistan। कि अमेरिका तो कहता ਸੀ कि इंडिया ਨੂੰ ਦਿਓ लेकिन पाकिस्तान ਦਾ स्टैंड बड़ा clear है। Pakistan perceives India's development contribution in Afghanistan as part of New Delhi's strategic encirclement policy that Islamabad feels would leave it vulnerable in any potential conflict। ਹਾਲਾਂ ਜਿਹੜਾ ਉੱਥੇ ਉਹਨਾਂ ਦੀ ਪਾਰਲੀਮੈਂਟ ਬਣਾ ਕੇ ਦਿੱਤੀ ਹੈ ਇੰਡੀਆ ਨੇ ਜਾਂ ਹੋਰ ਡਿਵੈਲਪਮੈਂਟ ਦੇ ਨਾਂ ਥੱਲੇ ਜਾਂ ਈਵਨ ਈਰਾਨ ਦੇ ਚਾਹ ਬੁਹਾਰ ਤੋਂ ਅਫਗਾਨਿਸਤਾਨ ਤੱਕ ਜਿਹੜੀ ਰੇਲ ਲਾਈਨ ਬਣਾਉਣ ਦੀ ਗੱਲ ਹੈ ਇਹ ਸਾਰਿਆਂ ਨੂੰ ਪਾਕਿਸਤਾਨ ਤਾਂ ਅਪੋਜ਼ ਕਰਦਾ ਰਿਹਾ ਕਿ ਵੀ ਇਹ ਇੱਥੇ ਸ਼ਰਾਰਤ ਕਰਨ ਲਈ ਵੜਨਾ ਚਾਹੁੰਦੇ ਨੇ ਔਰ ਹੁਣ ਜਿਹੜਾ ਇਸ ਸਾਰੇ ਦੇ ਵਿੱਚ ਜਿਹੜਾ ਉਹ ਕਹਿਣਾ ਔਰ ਨਾਲ ਦੀ ਨਾਲ ਕੁਰੈਸ਼ੀ ਨੇ ਫੇਰ ਐਕਸਪ੍ਰੈਸਡ ਹੋਪ ਨਿਊ ਦਿੱਲੀ ਵੁੱਡ ਰੈਸੀਪ੍ਰੋਕੇਟ ਪਾਕਿਸਤਾਨ's goodwill gesture of taking the initiative to open the Kartarpur corridor for Indian Sikh pilgrims। ਹੁਣ ਇਹਨੂੰ ਫੇਰ ਇਸਤੇਮਾਲ ਚਲੋ ਇਹ ਠੀਕ ਹੈ ਉਹਨਾਂ ਨੂੰ ਕਹਿਣਾ ਜੀ ਅਸੀਂ ਤਾਂ ਗੁੱਡਵਿਲ ਹੈ ਪਰ ਇਹ ਜਿਹੜਾ ਇਸ ਲੈਵਲ ਦੇ ਉੱਤੇ ਇਹ ਮੰਨਣਾ ਹੈ ਕਿ ਵੀ ਇੰਡੀਆ ਵੀ ਸਟੇਕ ਹੋਲਡਰ ਹੈ ਮੈਨੂੰ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਕੋਈ ਜਾਂ ਤਾਂ ਪ੍ਰੈਸ਼ਰ ਹੈ ਜਾਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਹੈ। ਕਈ ਵਾਰੀ ਜਿੱਤ ਵੀ ਹੈਂਡਲ ਕਰਨੀ ਔਖੀ ਹੁੰਦੀ ਹੈ ਕਿਉਂਕਿ ਚੱਲਦਾ ਰਿਹਾ ਅੱਜ ਵੀ ਜਦੋਂ ਇਹ ਬਿਆਨ ਵੀ ਨੈਸ਼ਨਲ ਅਸੈਂਬਲੀ ਦਿੱਤਾ ਹੈ ਖਬਰ ਹੈ ਕਿ 12 killed in Taliban attack on Afghan security forces। ਕਾਫਲਾ ਸੀ ਅਮਰੀਕਨ ਫੌਜੀ ਵੀ ਸੀ ਉਹ ਵੀ ਸੀ ਸੋ ਉਹਨਾਂ ਨੇ ਤਾਂ ਆਲਮੋਸਟ 70% ਤੋਂ ਜ਼ਿਆਦਾ ਮੁਲਕ ਤੇ ਕਬਜ਼ਾ ਕੀਤਾ ਹੋਇਆ ਹੈ। ਕਾਬਲ ਸ਼ੇਕ ਕਰ ਰਿਹਾ ਐਵਰੀ ਡੇ ਤੇ ਤੁਸੀਂ ਇੰਡੀਆ ਨੂੰ ਲਿਆ ਕੇ ਵਿੱਚ ਵਾੜਨਾ ਚਾਹੁੰਦੇ ਹੋ ਸੋ ਇਹ ਠੀਕ ਨਹੀਂ ਹੈ। ਜੋ ਵੀ ਹੈ ਇਸ ਨੂੰ ਜਿਹੜਾ ਕਿਸੇ ਵੀ ਹਾਲਤ ਦੇ ਵਿੱਚ ਇਹ ਆਪਣੇ ਸਿਰ ਦੇ ਉੱਤੇ ਜਿਹੜਾ ਆਪ ਲਿਆ ਕੇ ਜਿਹਨੂੰ ਕਹਿੰਦੇ ਨੇ ਕਿ ਸਵਾਰਡ ਆਫ ਡੈਮੋਸਲਸ ਕਿ ਉਹ ਸ਼ੈਤਾਨ ਦੀ ਤਲਵਾਰ ਤੁਸੀਂ ਜਿਹੜੀ ਆ ਉੱਤੇ ਲਟਕਾ ਲਓਗੇ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਹੁਣ ਜਦੋਂ ਪਾਕਿਸਤਾਨ ਨਾਲ ਇੰਡੀਆ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ ਮੈਂ ਇਹ ਗੱਲ ਪ੍ਰੈਸ ਕਾਨਫਰੰਸ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਸੀ ਉਹਦੇ ਚ ਵੀ ਕਹੀ ਕਿ ਵੀ ਤੁਸੀਂ ਪਾਕਿਸਤਾਨ ਆਬਾਦੀ ਦੇ ਲਿਹਾਜ਼ ਨਾਲ 6ਵਾਂ ਹਿੱਸਾ ਹੈ ਭਾਰਤ ਦਾ ਏਰੀਏ ਦੇ ਲਿਹਾਜ਼ ਨਾਲ 6ਵਾਂ ਹਿੱਸਾ ਹੈ 1/6 ਹੈ। ਪਾਕਿਸਤਾਨ ਨਾਲ ਤੁਸੀਂ ਕਾਹਦਾ ਕੰਪੇਅਰ ਕਰਨਾ ਚਾਈਨਾ ਨਾਲ ਕਰੋ ਜਿਹਦੇ ਬਰਾਬਰ ਤੁਹਾਡੀ ਆਬਾਦੀ ਹੈ ਜਿਹਦੇ ਇਲਾਕੇ ਦੇ ਨਾਲ ਤੁਹਾਡਾ ਇਲਾਕਾ ਜਿਹੜਾ ਉਹ ਕੰਪੀਟ ਕਰ ਸਕਦਾ
ਔਰ ਅਸਲੀ ਹਾਲ ਇੰਡੀਆ ਦਾ ਕੀ ਹੈ, ਇਹ ਇਹਨਾਂ ਨੇ ਇੱਕ ਮਿਲਟਰੀ ਲਿਟਰੇਚਰ ਫੈਸਟੀਵਲ ਹੁੰਦਾ ਹੈ, ਉਹਦੇ 'ਚ ਡਿਫਰੈਂਟ ਇਸ਼ੂਜ਼ ਨੂੰ ਡਿਸਕਸ ਕਰ ਰਹੇ ਨੇ। ਜਿਵੇਂ ਉਹਦੇ 'ਚ ਅਮਰਜੀਤ ਡੁਲਟ ਜਿਹੜਾ ਰਾਹ ਦਾ ਚੀਫ ਰਿਹਾ ਇੰਟੈਲੀਜੈਂਸ ਬਿਊਰੋ ਦਾ ਸ਼ਾਇਦ ਜੀ, ਉਹਨੇ ਕਿਤਾਬ ਵੀ ਲਿਖੀ ਪਾਕਿਸਤਾਨ ਦੇ ISI ਦੇ ਚੀਫ ਨਾਲ ਮਿਲ ਕੇ ਕਸ਼ਮੀਰ ਤੇ, ਉਹਨੇ ਵੀ ਪ੍ਰੈਜੈਂਟੇਸ਼ਨ ਦਿੱਤੀ। ਉਹਨੇ ਕਿਹਾ ਇਹ ਬਿਲਕੁਲ ਝੂਠ ਹੈ, ਹੁਣ ਜੋ ਕਸ਼ਮੀਰ 'ਚ ਚੱਲ ਰਿਹਾ ਉਹਦੇ 'ਚ ਪਾਕਿਸਤਾਨ ਦਾ ਕੋਈ ਰੋਲ ਨਹੀਂ ਹੈ ਔਰ ਉਹਦੇ 'ਚ ਸਭ ਇੰਡੀਜਨਸ ਪਾਕਿਸਤਾਨ ਜਿਹੜੇ ਕਸ਼ਮੀਰੀ ਨੇ ਉਹੀ ਲੜ ਰਹੇ ਨੇ। ਪਰ ਜਿਹੜਾ ਰੈਲੇਵੈਂਟ ਡਿਸਕਸ਼ਨ ਹੈ ਉੱਥੇ ਜਿਹੜਾ ਐਕਸ ਨੇਵੀ ਚੀਫ ਹੈ ਭਾਰਤ ਦਾ ਜੀ, ਉਹਦਾ ਨਾਮ ਅਰੁਣ ਪ੍ਰਕਾਸ਼, ਉਹਨੇ ਵੀ ਪ੍ਰੈਜੈਂਟੇਸ਼ਨ ਦਿੱਤੀ ਔਰ ਇਹ ਹੈਡਲਾਈਨ ਹੈ ਇਹਨਾਂ ਦੀਆਂ ਆਪਣੀਆਂ ਅਖਬਾਰਾਂ 'ਚ ਹੀ, ਚਾਈਨਾ ਆਊਟਵੇਜ਼ ਅਸ ਇਨ ਆਲ ਡੋਮੇਨਸ, ਐਕਸ ਨੇਵੀ ਚੀਫ, ਦਿੱਲੀ ਮਸਟ ਹੈਵ ਰਿਸੋਰਸਿਸ ਟੂ ਬੀ ਸਿਕਿਉਰਿਟੀ ਪ੍ਰੋਵਾਈਡਰ ਇਨ ਇੰਡੀਅਨ ਓਸ਼ਨ। ਇਹ ਨੇਵੀ ਚੀਫ ਕਹਿ ਰਿਹਾ ਕਿ ਚੀਨ ਹਰ ਖੇਤਰ ਦੇ ਵਿੱਚ ਸਾਡੇ ਤੋਂ ਅੱਗੇ ਹੈ ਔਰ ਸਾਨੂੰ ਜਿਹੜਾ ਹੈ ਇਹ ਰਿਸੋਰਸ ਪੈਦਾ ਕਰਨ ਦੀ ਲੋੜ ਹੈ ਜੇ ਅਸੀਂ ਇੰਡੀਅਨ ਓਸ਼ਨ ਨੂੰ ਵੀ ਬਚਾਉਣਾ ਹੈ। ਔਰ ਉਹਦੇ ਚੋਂ ਕਹਿ ਰਿਹਾ ਫਾਰਮਰ ਇੰਡੀਅਨ ਨੇਵੀ ਚੀਫ Admiral Arun Prakash today did a reality check pointing out how China outweighs India militarily, technologically and economically. ਉਹਨੇ ਕਿਹਾ ਵੀ ਕੋਈ ਮੁਕਾਬਲਾ ਨਹੀਂ ਹੈ ਚੀਨ ਦੇ ਨਾਲ, ਉਹ ਫੌਜੀ ਪੱਖ ਤੋਂ ਹੋਏ, ਆਰਥਿਕ ਪੱਖ ਤੋਂ ਹੋਏ ਔਰ ਇਹ ਜਿਹੜਾ ਟੈਕਨੋਲੋਜੀ ਤਕਨੀਕੀ ਪੱਖ ਤੋਂ ਹੋਏ। For New Delhi to implement the idea of being the net security provider in Indian Ocean will need resources, he said. ਉਹਨੂੰ ਕਿਹਾ ਜੀ ਤੁਸੀਂ ਕਿਹੜਾ ਬਣੇ ਹੋਏ ਹੋ ਕਿ ਜੀ ਤੁਸੀਂ ਅਮਰੀਕਾ ਦੇ ਆਰਬਿਟ 'ਚ ਵੜ ਰਹੇ ਹੋ, ਤੁਸੀਂ ਸਿਕਿਉਰਿਟੀ ਪ੍ਰੋਵਾਈਡਰ, ਕਿੱਥੇ ਨੇ ਤੁਹਾਡੇ ਰਿਸੋਰਸ ਜੀ। ਈਵਨ ਔਰ ਇਹ ਬਿਲਕੁਲ ਠੀਕ ਕਿਹਾ ਉਹਨੇ, ਈਵਨ ਏ ਥ੍ਰੈਟ ਬਾਈ ਚਾਈਨਾ is enough to set any government in India thinking ਕਿ ਚਾਈਨਾ ਇੱਕ ਭਬਕੀ ਮਾਰਦਾ ਹੈ ਤੇ ਹਕੂਮਤ ਤੁਹਾਡੀ ਹਿੱਲਣ ਲੱਗ ਜਾਂਦੀ, ਤੁਸੀਂ ਸੋਚੀ ਪੈ ਜਾਂਦੇ ਹੋ। He said during a discussion on evolving Indo-Pacific concept a game changer, ਕਿ Indo-Pacific concept ਕਿਵੇਂ game changer ਹੈ। ਔਰ ਫਿਰ ਐਡਮਿਰਲ ਵਾਰਨਡ, ਇਹ ਐਡਮਿਰਲ ਦੇ ਆਪਣੇ ਸ਼ਬਦ ਨੇ ਕੋਟ ਅਨਕੋਟ, if we neglect the armed forces it will not help। ਜੇ ਤੁਸੀਂ ਫੌਜ ਵੱਲ ਧਿਆਨ ਨਹੀਂ ਦੇ ਰਹੇ ਹੋ ਤੇ ਇਹਦੇ ਚ ਕੋਈ ਮਦਦ ਨਹੀਂ ਹੋਣੀ। slogans are fine but people other countries are watching you intently and making assessments कि नारे लाई जाओ कि हम भारत माँ के पूत, हम एक इंच जमीन वापस लेंगे, ले ली वापस। चीन तो 60,000 स्क्वायर किलोमीटर ਜਿਹੜੀ 1962 ਦੇ ਵਿੱਚ ਜਿਹੜੀ ਤੁਹਾਡੀ ਪਾਰਲੀਮੈਂਟ ਨੇ ਕੀਤਾ ਹੋਇਆ ਪਾਸ, ਮਤਲਬ ਉਹੀ ਕਹਿ ਰਹੇ ਐਵੇਂ ਨਾਰੇ ਨੂਰੇ ਨਾ ਲਾਓ, ਤੁਸੀਂ ਦੇਖੋ ਤੁਹਾਡੇ ਤੇ ਇਤਬਾਰ ਕੌਣ ਕਰਦਾ ਜੇ ਤੁਹਾਡੇ ਪੱਲੇ ਹੀ ਕੁਛ ਨਹੀਂ ਹੈ। ਔਨ ਦਾ ਫਿਊਚਰ ਆਫ ਇੰਡੋ ਪੈਸੀਫਿਕ ਰੀਜਨ ਐਨ ਏਰੀਆ ਕਵਰਿੰਗ ਦਾ ਇੰਡੀਅਨ ਓਸ਼ਨ ਐਂਡ ਵੈਸਟਰਨ ਪੈਸੀਫਿਕ ਓਸ਼ਨ, ਹੀ ਸੈਡ questions remain if China will impede our sea-going trade through the South China Sea or the Pacific। ਹੁਣ ਤਾਂ ਤੁਸੀਂ ਆਪਣਾ ਫਿਕਰ ਕਰੋ ਕਿ ਤੁਹਾਡਾ ਜਿਹੜਾ ਟ੍ਰੇਡ ਇਸ ਵੱਲੋਂ ਜਾਂਦਾ ਹੈ ਸਾਊਥ ਚਾਈਨਾ ਸੀ ਵੱਲੋਂ ਜਾਂ ਪੈਸੀਫਿਕ ਵੱਲੋਂ, ਉਹਨੂੰ ਚਾਈਨਾ ਰੋਕ ਤਾਂ ਨਹੀਂ ਦੇਗਾ। will it then force us to pull out our naval assets from the Indian Ocean? ਵੀ ਉਹ ਹਾਲਾਤ ਪੈਦਾ ਹੋ ਜਾਣ ਕਿ ਇੰਡੀਅਨ ਓਸ਼ਨ ਚੋਂ ਅਸੀਂ ਆਪਣੇ ਨੇਵਲ ਅਸੈਟ ਜਿਹੜਾ ਪੁੱਲ ਬੈਕ ਕਰਨੇ ਪੈਣ। ਕੁਐਸਚਨ ਦਾ ਐਡਮਿਰਲ, a naval pilot who when attached to the Indian Air Force was awarded the Veer Chakra for his daring air raid on Peshawar in 1971 ਕਿ ਜੀ 1971 ਚ ਇਹਨੂੰ ਵੀਰ ਚੱਕਰ ਮਿਲਿਆ ਹੋਇਆ। ਹੁਣ ਉਹ ਜਿਹੜਾ ਵੀਰ ਚੱਕਰ ਲੈਣ ਵਾਲਾ ਇਹਨਾਂ ਨੂੰ ਕਹਿ ਰਿਹਾ ਵੀ ਇਹ ਨਾਰੇ ਨੂਰੇ ਨਾਲ ਤੁਹਾਡੀ ਗੱਲ ਨਹੀਂ ਬਣਨੀ ਹੈ, ਤੁਸੀਂ ਦੇਖੋ ਤੁਹਾਡੀ ਔਕਾਤ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਚਾਈਨਾ ਪਾਕਿਸਤਾਨ ਕਿਸ ਕਦਰ ਇੱਕ ਦੂਸਰੇ ਦੇ ਨਾਲ ਖਲੋਤੇ ਨੇ। ਹੁਣ ਵੀ ਜੇ ਕ੍ਰਾਈਸਿਸ ਫਾਈਨੈਂਸ਼ੀਅਲ ਜਾਂ ਦੂਜੇ ਆਏ ਤੇ ਸਾਊਦੀ ਅਰੇਬੀਆ ਔਰ UAE ਔਰ ਚਾਈਨਾ ਉਹਨਾਂ ਵਾਲੇ ਇਮਰਾਨ ਖਾਨ ਸਾਹਿਬ ਗਏ। ਸੋ ਜਦੋਂ ਇੱਥੇ ਚਾਈਨਾ ਤੋਂ ਇਹਨਾਂ ਦੇ ਜਨਰਲ ਰਹਿ ਰਹੇ ਨੇ, ਅਫਗਾਨਿਸਤਾਨ ਚੋਂ ਅਮਰੀਕਾ ਨਿਕਲ ਰਿਹਾ ਹੈ, ਤੁਹਾਡੀ ਜਿਹੜੀ ਹੈ ਉਹ ਮਦਦ ਮੰਗ ਰਿਹਾ ਹੈ ਟਰੰਪ ਕਿ ਜੀ ਟੇਬਲ ਤੇ ਲਿਆਓ, ਤੁਸੀਂ ਇੰਡੀਆ ਨੂੰ ਕਿਵੇਂ ਸਟੇਕ ਹੋਲਡਰ ਬਣਾ ਰਹੇ ਹੋ। ਬਿਲਕੁਲ। ਸੋ ਇਹ ਸਵਾਲ ਮੈਂ ਛੱਡਦਾ ਇਹਨਾਂ ਦੇ ਉੱਤੇ ਕਿ ਭਾਈ ਜਿਹੜੇ ਨੀਤੀ ਘਾੜੇ ਨੇ ਇਹਨਾਂ ਦੇ, ਉਹਨਾਂ ਨੇ ਕੀ ਕਰਨਾ। ਬਿਲਕੁਲ ਡਾਕਟਰ ਸਾਹਿਬ, ਇਤਨਾ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101,
USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।